ਇਹ ਦਰਵਾਜ਼ਾ ਸੀ ਤੇ ਇਹ ਹੁਣ ਟੁੱਟ ਗਿਆ। ਇਹਦੇ ਵਿੱਚੋਂ ਦੀ ਜਿਹਦਾ ਦਰਵਾਜ਼ਾ ਸਹੀ ਹੋਣਾ ਹੈ, ਪਤਾ ਨਹੀਂ ਕਿੰਨੇ ਕੁ ਲੋਕ ਗੁਜ਼ਰੇ ਹੋਣਗੇ, ਕਿੰਨੀਆਂ ਕੁ ਫੈਮਲੀਆਂ ਗੁਜ਼ਰੀਆਂ ਹੋਣਗੀਆਂ। ਇਹ ਜਨਾਬ ਬਾਲਕਨੀ ਇਹਦੀ ਚੈੱਕ ਕਰੋ ਤੁਸੀਂ, ਉੱਤੇ ਨਕਸ਼ਨਕਾਰੀ ਚੈੱਕ ਕਰੋ। ਇਹ ਬਿਲਕੁਲ ਓਰੀਜਨਲ ਹੈ, ਰੰਗ ਵੀ ਇਹਦਾ ਓਰੀਜਨਲ ਹੈ। ਜੈਨ ਕਮਿਊਨਿਟੀ ਦੇ ਲੋਕ ਬਹੁਤ ਜ਼ਿਆਦਾ ਸਨ, ਹਿੰਦੂ ਜੈਨ, ਫਿਰ ਉਸ ਤੋਂ ਬਾਅਦ ਸਿੱਖ ਹਨ। ਇਹ ਦੇਖੋ ਦਰਵਾਜ਼ਾ, खिड़कियाँ, कैसे खूबसूरत बने। वाह जी वाह। अस्सलाम वालेकुम दोस्तों, ये घर पसरूर शहर में वाक़या है, महल्ला खोखरा। बहुत पुराना तारीखी घर, पाकिस्तान बनने से पहले का ये घर है और ये भी आहिस्ता आहिस्ता ख़त्म होना शुरू हो गया क्योंकि ये इसका मिडल है, एक हिस्सा इसका इस साइड पे है और इतना ही हिस्सा इस इमारत के इस साइड पे था जो कि ये ख़त्म होना शुरू हो गया। ठीक है ना, ये मैं दिखाता हूँ आपको कि इसके अंदर से जो मलबा निकल रहा है ना, ये देखें, ये सारी पुरानी ईंटें इसके अंदर से निकली हैं, काफ़ी मोटी ईंटें हैं, ये देखें। ठीक है, पहले मैं आपको इसका गेट दिखा दूँ। ये दरवाज़ा आप चेक करें, कितना बड़ा और अपने दौर का खूबसूरत दरवाज़ा है। ये उसके ऊपर इसकी बालकोनी, ये बहुत अच्छे तरीके से बनी हुई है और अभी भी बड़ी अच्छी हालत में है। देखें जी, जिस फैमिली ने ये बनाया होगा या जिस मकसद के लिए ये बालकनी इस्तेमाल की जाती होगी, आज ये देखें बिल्कुल वीरानी का मंजर पेश कर रही है। दोस्तों, यह घर पसरूर शहर ਦੇ ਵਿੱਚ ਟੱਟ ਗਿਆ, ਅੱਧਾ ਹਿੱਸਾ ਇਹਦਾ, ਤੇ ਇਹ ਦੇਖੋ ਵਿੱਚੋਂ ਇੱਟਾਂ ਨਿਕਲਦੀਆਂ ਨੇ ਪਈਆਂ, ਕਾਫੀ ਮੋਟੀਆਂ ਇੱਟਾਂ ਨੇ। ਤੇ ਇਹ ਜਨਾਬ ਦੇਖੋ ਇਹਦੇ ਮਨਾਰ ਗੋਲ ਗੋਲ ਜਿਹੜੇ ਸਨ ਬਣੇ, ਜਿਹੜੇ ਹੈਗੇ ਥੰਮ ਹੈ, ਇਸ ਤਰ੍ਹਾਂ ਦੇ ਥੰਮ ਪਿੱਲਰ। ਇਹ ਜਨਾਬ ਚੈੱਕ ਕਰੋ, ਦੇਖੋ ਜੀ, ਜਿਸ ਫੈਮਿਲੀ ਨੇ ਬਣਾਇਆ ਉਹਦਾ ਪਤਾ ਨਹੀਂ ਕਿੱਥੇ ਕੋਈ ਨਾਮੋ ਨਿਸ਼ਾਨ ਵੀ ਨਹੀਂ, ਲੇਕਿਨ ਇਹ ਜਿਹੜੀ ਹੈਗੀਆਂ ਵਿੱਚੋਂ ਮਲਬੇ ਦੇ ਢੇਰ, ਰੋਸ਼ਨਦਾਨ, ਜਿਹੜੀਆਂ ਕਮਰੇ ਦੀਆਂ ਦੇਖੋ ਦੀਵਾਰਾਂ, ਇਹ ਕਿੱਡੀ ਕਿੱਡੀ ਚੌੜੀਆਂ ਜਿਹੜੀਆਂ ਨਾ 18 ਇੰਚੀ ਕੰਧ ਹੈਗੀ ਹੈ। ਇਹ ਦੇਖੋ ਕਿੰਨੀ ਕਿੰਨੀ ਡੂੰਘੀ ਪੁੱਟੀ ਗਈ, ਇਹਦੇ ਵਿੱਚੋਂ ਜਾ ਕੇ ਫਿਰ ਇੱਟਾਂ ਨਿਕਲਦੀਆਂ ਰਹੀਆਂ ਨੇ। ਲਿਹਾਜ਼ਾ ਇਹ ਦੋ ਦੀਵਾਰਾਂ ਦਾ ਮਲਬਾ ਹੀ ਬਹੁਤ ਜ਼ਿਆਦਾ ਨਿਕਲਿਆ। ਇਹ ਤੁਸੀਂ ਚੈੱਕ ਕਰ ਸਕਦੇ ਹੋ। ਇਹ ਦੇ ਨਾਲ ਚੈੱਕ ਕਰੋ, ਨਿਸ਼ਾਨੀਆਂ ਰਹਿ ਗਈਆਂ। ਠੀਕ ਹੈ ਨਾ, ਮੈਂ ਤੁਹਾਨੂੰ ਥੋੜਾ ਅੱਗੇ ਜਾ ਕੇ ਦਿਖਾ ਦੂੰ। ਇਹ ਚੈੱਕ ਕਰੋ ਜਨਾਬ, ਇਹ ਖਿੜਕੀਆਂ, ਦਰਵਾਜ਼ੇ, ਇਹ ਦੇਖੋ ਤੁਸੀਂ, ਇਹ ਚੁਗਾੜ ਚੈੱਕ ਕਰੋ। ਇਹ ਦਰਵਾਜ਼ਾ ਸੀ ਤੇ ਇਹ ਹੁਣ ਟੁੱਟ ਗਿਆ। ਇਹਦੇ ਵਿੱਚੋਂ ਦੀ ਜਿਹਦਾ ਦਰਵਾਜ਼ਾ ਸਹੀ ਹੋਣਾ ਹੈ, ਪਤਾ ਨਹੀਂ ਕਿੰਨੇ ਕੁ ਲੋਕ ਗੁਜ਼ਰੇ ਹੋਣਗੇ, ਕਿੰਨੀਆਂ ਕੁ ਫੈਮਲੀਆਂ ਗੁਜ਼ਰੀਆਂ ਹੋਣਗੀਆਂ। ਤੇ ਇਹ ਦੇਖੋ ਕਿੱਡੀ ਕਿੱਡੀ ਗਹਿਰੀ ਹੈਗੀ ਇਹਦੀ ਨੀਂਹ, ਜਿਹੜੀ ਡੂੰਘੀ। ਠੀਕ ਹੈ ਨਾ, ਜੰਦਰੇ ਲੱਗੇ ਦਰਵਾਜ਼ਿਆਂ ਤੇ। ਓਹ ਤਬਾਹ ਹੋਏ ਜੀ ਬਿਲਡਿੰਗ। 47 ਦੀਆਂ ਯਾਦਾਂ, ਆਹਿਸਤਾ ਆਹਿਸਤਾ ਨਿਸ਼ਾਨੀਆਂ ਜਿਹੜੀਆਂ ਸਨ 1947 ਦੀਆਂ, ਉਹ ਵੀ ਖਤਮ ਹੋ ਰਹੀਆਂ ਨੇ। ਤੁਹਾਨੂੰ ਮੈਂ ਸਾਹਮਣੇ ਦੀ ਬਿਲਡਿੰਗ ਵਿਖਾਉਣਾ, ਉਸ ਤੋਂ ਬਾਅਦ ਇੱਕ ਸਾਈਡ ਤੋਂ ਜਿਹੜੇ ਪੁਰਾਣਾ ਨਕਸ਼ਾ ਨਗਾਰ ਉਹ ਦਿਖਾ ਲਵਾਂ। ਇਹ ਚੈੱਕ ਕਰੋ, ਇਹ ਕੁੰਡੇ ਚੈੱਕ ਕਰੋ, ਸੋਚਦਾ ਬਿਲਕੁਲ ਪੁਰਾਣੇ ਕੁੰਡੇ ਨੇ। ਅਜੇ कैसे खूबसूरत बने। वाह जी वाह। है जनाब लकड़ी का सादा जिहा दरवाजा, चुगाड़ देखो किड्डी चौड़ी चुगाड़ जी। है कि बाद लगियां ने जाली सिक्योरिटी परपज़, लेकिन ये पिछे भी उन्होंने दीवार बना के ही है। देखो ईटां लग गई पिछे, ये पिछे यह दरवाजे परमानेंट बंद ने और ये पिछे जी है ना दीवार बन गई है। चेक कर कि खूबसूरत नक्शनकारी। है जनाब बालकनी, कितने गए लोग जोड़े इतने बहते होंगे हैं, किसी को पता सी चीज़ा छड्डनियां पैनियां ने, महल जोड़े ने छड्डने पैने, तो सफ़र भी नहीं कर सकता कोई, लेकिन छड्डे। देखो कोना है, ठीक है ना, मेन रोड कोना एडा खूबसूरत, कोने भी खिड़की लगी है, कोने भी ते नवीं नहीं पुरानी है। चेक करो
ਇਹ ਦੇਖੋ और किड्डा खूबसूरत है बड़ा मकान है पिछे ਨੂੰ ਚਾਈ ਜਾ ਰਹੇ हैं खिड़कियां तुसी चेक करो कितनियां ज़्यादा ने बहुत ज़्यादा खिड़कियां हैं रोशनदान जालियां लगियां ने अगे ते शेड बने हैं ठीक है ना मैं तुहानूं विखाउण एक दरवाज़ा इहदा इस साइड भी हुंदा सी जिहड़ा कि फिर बंद कर दित्ता गया ओए होए होए देखो जी ਵੱਡਾ ਦਰਵਾਜ਼ਾ ਹੁੰਦਾ ਸੀ ਤੇ ਇਹ ਅੱਗੇ ਹੁਣ ਢੇਰ ਲੱਗੇ ਨੇ ਮਲਬੇ ਦੇ ਇਹ ਇਹਦਾ ਉੱਤੇ ਬਾਲਕੋਨੀ ਦਾ ਖਿੜਕੀ ਇੱਕ ਹੈ ਬਾਲਕੋਨੀ ਆ ਪਿੱਲਰ ਵੀ ਕੋਈ ਕਿੱਡੇ ਕਿੱਡੇ ਲੰਮੇ ਲੱਗੇ ਆ ਓਏ ਹੋਏ ਹੋਏ ਚੈੱਕ ਐਸਾ ਕੁਝ ਚੈੱਕ ਕਰੋ ਜਨਾਬ ਇਹ ਜਨਾਬ ਬਾਲਕੋਨੀ ਇਹਦੀ ਚੈੱਕ ਕਰੋ ਤੁਸੀਂ ਉੱਤੇ ਨਕਸ਼ਨਕਾਰੀ ਚੈੱਕ ਕਰੋ ਇਹ ਬਿਲਕੁਲ ਓਰੀਜਨਲ ਹੈ ਰੰਗ ਵੀ ਇਹਦਾ ਓਰੀਜਨਲ ਹੈ ਇਹ ਸੀਮੈਂਟ ਚਿੱਟਾ ਜਿਹੜਾ ਇਹਨੂੰ ਫਿਰਿਆ ਇਹ ਬਿਲਕੁਲ ਓਰੀਜਨਲ ਹੈਗਾ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਇਹ ਦੇਖੋ ਬਹੁਤ ਵੱਡਾ ਦਰਵਾਜ਼ਾ ਤੇ ਇਹ ਹਿੱਸਾ ਇਹਦਾ ਢੱਟ ਗਿਆ ਇਹ ਬਾਕੀ ਹੈ ਇਹ ਵੀ ਅੱਲਾ ਬੇ ਤਾਂ ਜਾਣਦਾ ਕਿੰਨੀ ਦੇਰ ਤੱਕ ਬਾਕੀ ਹੈ ਲੇਕਿਨ ਫਿਲਹਾਲ ਇਹ ਬਾਕੀ ਮੌਜੂਦ ਹੈਗਾ 47 ਦੀਆਂ ਯਾਦਾਂ ਖੂਬਸੂਰਤ ਸ਼ਾਹਕਾਰ ਪਸਰੂਰ ਸ਼ਹਿਰ ਦੇ ਵਿੱਚ ਪਸਰੂਰ ਸ਼ਹਿਰ ਬਹੁਤ ਵੱਡਾ ਸ਼ਹਿਰ ਜਿਹੜਾ ਇੱਥੇ ਜੈਨ ਯਾਨੀ ਜੈਨ ਕਮਿਊਨਿਟੀ ਦੇ ਲੋਕ ਬਹੁਤ ਜ਼ਿਆਦਾ ਸਨ ਹਿੰਦੂ ਜੈਨ ਫਿਰ ਉਸ ਤੋਂ ਬਾਅਦ ਸਿੱਖ ਸਨ ਇਹ ਦੇਖੋ ਇਹ ਬਿਲਕੁਲ ਦਰਵਾਜ਼ਾ ਪੂਰਿਆ ਗਿਆ ਦੇਖੋ ਤੁਸੀਂ ਇਹ ਦੇਖੋ ਦਰਵਾਜ਼ਾ खिड़कियाँ बिल्कुल हम आखिरी सावा लै रहे हैं मकान में जी फैमिली इतने रह रही होएगी 47 तो पहले उन्हें कोई छोटी बनाई है बिल्डिंग पता नहीं किस मकसद लिए एड्डी वड्डी बिल्डिंग है मैं बड़ी कोशिश की थी इसकी हिस्टरी जानने वास्ते लेकिन मैंने कोई प्रॉपर इन्फॉर्मेशन या कोई उस किस्म का कोई बजुर्ग नहीं मिले क्योंकि बजुर्ग हूँ ख़त्म होंगे जा रहे हैं बहुत ज़्यादा तादाद बजुर्ग ख़त्म हो गए हैं इसलिए मेरी वीडियोज़ बकायदा जो बजुर्ग हैं नज़र इसलिए नहीं आता कि मैं फिर उन्होंने को स्टोरियां सुन लेना फिर अपनी जबान दे पा के ना तो मैं तुम्हें वीडियो बना के खा देना ठीक है लो जी ऐसे अज की वीडियो औरंगजेब को इजाज़त दो उम्मीद है तुम्हें वीडियो अच्छी लगी होगी अल्लाह हाफिज़।